ਚਾਚੂ ਕੀ ਨਾਮ ਹੈ ਆਪਣਾ? ਸੁਲੇਮਾਨ। ਸੁਲੇਮਾਨ। ਤੇ ਤੁਹਾਡੇ ਜਿਹੜੇ ਵਾਲਦ ਸਾਹਿਬ ਸਨ ਉਹਨਾਂ ਦਾ ਨਾਮ ਕੀ ਹੈ? ਇਬਰਾਹਿਮ। ਹਾਂ। ਤੇ ਉਹਨਾਂ ਦੇ ਜਿਹੜੇ ਵਾਲਦ ਸਾਹਿਬ ਸਨ ਉਹਨਾਂ ਦਾ ਨਾਮ? ਇਸਮਾਈਲ। ਤੇ ਕਿੰਨੀ ਕੁ ਮਾਸ਼ਾਅੱਲਾ ਆਪਣੀ ਉਮਰ ਹੋ ਗਈ ਹੈ? ਆਪਣੀ? ਹਾਂਜੀ। ਆਪਣੀ 80 ਦਾ ਉੱਪਰ ਹੀ ਹੋ ਗਿਆ ਹੈ। 80 ਦਾ। ਜਦੋਂ 47 ਦੀ ਵੰਡ ਹੋਈ ਹੈ। ਹਾਂ, ਜਦੋਂ ਪਾਕਿਸਤਾਨ ਬਣਿਆ, ਜਦੋਂ ਮੈਂ 15-20 ਸਾਲਾਂ ਦਾ, ਮੈਨੂੰ ਪੋਟੇ ਦਾ ਪਤਾ ਹੈ। ਪੋਟੇ ਦਾ ਤੁਹਾਨੂੰ ਪਤਾ ਹੈ? ਹਾਂ। ਜ਼ਬਰਦਸਤ। ਹਾਂ, ਠੀਕ ਹੋ ਗਿਆ। ਉਮਰ 15-20 ਸਾਲਾਂ ਉਧਰ ਵੀ ਆਇਆ ਤੇ ਇੱਥੇ ਵੀ ਦੇਖ ਲਓ ਕਿੰਨਾ ਚਿਰ ਹੋ ਗਿਆ ਪਾਕਿਸਤਾਨ। 15-20 ਸਾਲ ਉਧਰ ਤੁਹਾਡੀ ਗੁਜ਼ਾਰ ਕੇ ਆਏ ਨੇ? ਹਾਂ, 15-20। ਇਹ ਕਿਹੜੇ ਪਿੰਡ 'ਚ ਅਸੀਂ ਬੈਠੇ ਹਾਂ? ਕੀ ਨਾ ਭਗੌਰ ਖੁਰਦ। ਭਗੌਰ ਖੁਰਦ ਬੈਠੇ? ਹਾਂ, ਭਗੌਰ ਖੁਰਦ। ਠੀਕ ਹੈ। ਇਹ ਛੋਟਾ ਭਗੌਰ ਹੈ ਵੱਡਾ ਭਗੌਰ ਹੈ? ਛੋਟਾ ਭਗੌਰ ਹੈ। ਤੇ ਇਹਦੇ ਆਲੇ ਦੁਆਲੇ ਕਿਹੜੇ ਪਿੰਡ ਜੇ? ਉੱਥੇ ਜਾਂ ਇੱਥੇ? ਇਹਦੇ ਉੱਪਰਲਾ ਭਗੌਰ, ਵੱਡਾ ਭਗੌਰ, ਫਿਰ ਠਾਕਰ ਦੁਆਰਾ, ਕੜਗਾਲ, ਫਿਰ ਭੋਆ, ਖੜਕਾ ਭੋਆ, ਉੱਪਰਲਾ ਭੋਆ, ਫਿਰ ਦਨੋਟ, ਜੰਗੂ ਚੱਕ, ਧਮਾਣਾ। ਅੱਛਾ, ਇਹ ਪਿੰਡ ਨੇ ਇਹਦੇ ਸਰਕਲ ਜਿਹੜੇ ਹੈ? ਹਾਂ, ਧਮਾਣਾ। ਅੱਛਾ, ਤੇ ਇਹ ਕਿਹੜੀ ਤਹਿਸੀਲ 'ਚ ਜੇ ਪਿੰਡ ਤੁਹਾਡਾ? ਸ਼ਕਰਗੜ੍ਹ। ਜ਼ਫਰਵਾਲ। ਜ਼ਫਰਵਾਲ ਪਹਿਲੇ ਸ਼ਕਰਗੜ੍ਹ ਸੀ, ਹੁਣ ਜ਼ਫਰਵਾਲ ਬਣ ਗਈ ਹੈ ਤੇ ਜ਼ਿਲ੍ਹਾ ਨਾਰਵਲ ਹੋ ਗਿਆ। ਹਾਂ। ਅੱਛਾ, ਤੇ ਇੱਥੋਂ ਦੇ ਪਛਿੰਦੇ ਹੋ ਕਿ ਉਧਰੋਂ ਆਏ ਦੇ ਹੋ? ਉਧਰੋਂ ਆਏ ਰਿਆਸਤ। ਕਿਹੜਾ ਪਿੰਡ ਸੀ ਉਧਰ? ਮੰਦੇਰਾ। ਹਾਂ। ਇਸ ਮੰਦੇਰੇ ਦੇ ਆਲੇ ਦੁਆਲੇ ਕਿਹੜੇ ਪਿੰਡ ਹਨ? ਉਹਦੇ ਆਲੇ ਦੁਆਲੇ ਮਨੋਰ, ਖੜਕਾ ਮਨੋਰ, ਉੱਪਰਲਾ ਮਨੋਰ। ਅੱਛਾ। ਤੇ ਫਿਰ ਸਟਾਲਾ ਪਿੰਡ ਦਾ ਨਾਮ ਹੈ। ਸਟਾਲਾ? ਹਾਂ। ਅੱਛਾ। ਸਟਾਲਾ ਤੇ ਕਟਲੀ। ਹਾਂ, ਤੇ ਰੈਪਰ। ਹਾਂ, ਥਲੋੜੀ ਪਾਰ ਜਿਹੜਾ ਬਸੰਤਰ ਆਇਆ ਨਾ, ਇਸੋ ਪਾਰ ਥਲੋੜੀ ਲੱਗ ਗਿਆ। ਸਾਂਬੇ ਦੇ ਨਜ਼ਦੀਕ ਹੈ? ਹਾਂ, ਸਾਂਬੇ ਦੀ। ਤਹਿਸੀਲ ਤੁਹਾਡੀ ਫਿਰ ਸਾਂਬਾ ਹੀ ਨਾ? ਹਾਂ, ਸਾਂਬਾ। ਜ਼ਿਲ੍ਹਾ ਜੰਮੂ ਹੈ? ਜ਼ਿਲ੍ਹਾ ਜੰਮੂ। ਠੀਕ ਹੋ ਗਿਆ। ਤੇ ਕਿੰਨਾ ਕੁ ਵੱਡਾ ਪਿੰਡ ਸੀ ਤੁਹਾਡਾ ਜਿਹੜਾ? ਕਿਆ ਮੈਂ 60-50 ਪਿੰਡ ਬਹੁਤੇ ਹੋਣੇ ਨੇ, 60-50। 40-50 ਘਰ? ਹਾਂ, 50-60। ਠੀਕ ਹੈ। 40-50 ਘਰ ਉਸ ਵਕਤ ਦੇ ਠੀਕ ਠਾਕ ਵੱਡਾ ਪਿੰਡ ਹੁੰਦਾ ਰਿਹਾ? ਹਾਂ। ਠੀਕ ਹੈ। ਤੇ ਉਸ ਪਿੰਡ ਦੀਆਂ ਕੀ ਚਾਚੂ ਰੌਣਕਾਂ ਹਨ? ਜਰਾ ਆਪਣੇ ਪਿੰਡ 'ਚ ਲੈ ਕੇ ਚੱਲੋ ਸਾਨੂੰ। ਉਸ ਪਿੰਡ 'ਚ ਕੀ ਰੌਣਕਾਂ ਸੀ? ਹਾਂਜੀ। ਉਸ ਪਿੰਡ 'ਚ ਉਹ ਹੁੰਦਾ ਹੈ, ਕਮਾਨ ਤੇ ਹੁੰਦਾ ਨਹੀਂ ਆ, ਤੇ ਬਾਜਰਾ ਹੁੰਦਾ, ਫਿਰ ਮਾਂਹ ਹੁੰਦੇ, ਮੋਠ ਹੁੰਦੇ, ਮੂੰਗੀ ਹੁੰਦੀ, ਇਹੋ ਜਿਹੀ ਫਸਲ ਹੁੰਦਾ। ਮੁੰਜੀ ਵਗੈਰਾ ਨਹੀਂ ਸੀ ਹੁੰਦੀ? ਮੁੰਜੀ ਨਹੀਂ ਹੁੰਦੀ। ਤੇ ਸਾਰੀ ਜ਼ਮੀਨ ਬਰਾਨੀ ਗਈ ਸੀ ਫਿਰ? ਆ ਬਰਾਨੀ। ਤੇ ਖੂਹ ਸ਼ੂ ਨੇ ਹਲਾਏ ਦੇ ਕਿਸੇ ਨੇ? ਖੂਹ ਲਾਏ ਹੋਏ। ਕਿੰਨੇ ਕੁ ਖੂਹ ਲਾਏ ਸਾਡੇ? ਖੂਹ 3-4 ਖੂਹ ਹੈ ਆਲੇ ਦੁਆਲੇ। ਕਿੰਨ? ਇੱਕ ਉਥੋਂ ਕਾਟਰਾ ਨੇ ਲਾਇਆ ਦਾ, ਇੱਕ ਦੱਖਣੋਂ ਗੁੱਜਰਾਂ ਨੇ ਲਾਇਆ ਦਾ, 3-4 ਖੂਹ। ਅੱਛਾ। ਅੱਗੇ ਪਿੱਛੇ ਨਾਲ ਬਹੁਤ ਕਿਹਦਾ ਖੂਹ ਸੀ ਉਹ? ਖੂਹਾਂ ਦਾ ਪਤਾ ਨਹੀਂ, ਇੱਕ ਤੇ ਕਾਟਰਾ ਨੇ ਲਾਇਆ ਤੇ ਇੱਕ ਗੁੱਜਰਾਂ ਨੇ ਲਾਇਆ, ਪਤਾ ਨਹੀਂ ਕਿਹਨੇ ਨੇ ਲਾਇਆ। ਇੱਕ ਕਾਟਲਾ ਦਾ ਖੂਹ ਸੀ, ਇੱਕ ਗੁੱਜਰਾਂ ਦਾ ਖੂਹ ਸੀ? ਹਾਂ। ਠੀਕ ਹੈ। ਤੇ ਕੌਣ ਲੰਬੜਦਾਰ ਸੀ ਪਿੰਡ ਦਾ? ਲੰਬੜਦਾਰ ਪਿੰਡ ਦਾ ਆਸਲੀ ਆ, ਇੱਕ ਮਹੀਨਾ ਉਹ ਭੁੱਲ ਗਿਆ ਮੈਨੂੰ, ਕਦੇ ਕੀ ਨਾਮ ਉਹਦਾ, ਕੋਈ ਨਾਮ ਹੈ। ਮੁਸਲਮਾਨ ਸੀ ਜਾਂ ਕੋਈ ਹੋਰ ਕੌਮ ਸੀ ਉਹਦੀ? ਉਹ ਮੁਸਲਮਾਨ ਹੀ ਆ। ਕਿੰਨੀਆਂ ਕੁ ਕੌਮਾਂ ਵਾਸ ਸਨ ਪਿੰਡ 'ਚ? ਪਿੰਡ 'ਚ ਚੌਹਾਨ, ਫਿਰ ਬਾਹਰਵਾਲ, ਚੇਚੀ, ਕਟਾਰੀਏ, ਭਾਈ ਸਾਹਿਬ। ਅੱਛਾ, ਇਹ ਸਾਰੀਆਂ ਗੈਰ ਮੁਸਲਿਮ ਕੌਮਾਂ ਹਨ, ਹਿੰਦੂ ਹਨ? ਹਾਂ, ਬਗੈਰ ਮੁਸਲਮਾਨ ਸਾਰੇ? ਹਾਂ, ਸਾਰੇ ਪਿੰਡ ਮੁਸਲਮਾਨਾਂ ਦਾ? ਹਾਂ, ਮੁਸਲਮਾਨ। ਗੈਰ ਮੁਸਲਮਾਨ ਦੇ ਕਿੰਨੇ ਘਰ ਸਨ ਪਿੰਡ 'ਚ? ਗੈਰ ਉੱਥੇ ਕੋਈ ਨਹੀਂ ਆ, ਹਿੰਦੂ ਜਲਾ ਹੈ ਨਹੀਂ, ਉਹ ਬੱਖਰੀ ਹੈ, ਉਹ ਵਿਚਾ ਨਹੀਂ ਵੱਖਰੇ ਹੈ ਹਿੰਦੂ ਦਾ। ਬੱਖੀ ਪਿੰਡ ਸੀ ਕੋਈ? ਹਾਂ, ਬੱਖਰੀ ਪਿੰਡ। ਉੱਥੇ ਦੇ ਹਿੰਦੂ ਜਲਾ, ਕੀ ਨਾਮ ਸੀ ਉਹਨਾਂ ਦਾ? ਨਾਂ ਦਾ ਪਤਾ ਨਹੀਂ, ਕੋਈ ਜਲਾਂ ਦੇ ਘਰ ਹੁੰਦੇ ਤੇ ਉਹਨਾਂ ਦਾ ਵੱਖਰਾ। ਠੀਕ ਹੈ। ਤੇ ਆਸਾਨ ਹੋ ਲੈਂਦੀ। ਅੱਛਾ, ਤੇ ਉਹ ਗੈਰ ਮੁਸਲਿਮ ਜਿਹੜੇ ਹਨ ਹਿੰਦੂ, ਉਹਨਾਂ ਦਾ ਕਿਸੇ ਦਾ ਨਾਂ ਲਵੋ ਜਿਹੜੇ ਉੱਥੇ ਪਿੰਡ 'ਚ ਹਨ? ਪਿੰਡ 'ਚ ਤੇ ਮੇਰੇ ਖਿਆਲ ਪਤਾ ਨਹੀਂ, ਉੱਥੇ ਹੋਰ ਪਿੰਡ ਦਾ ਵਾ, ਮੈਨੂੰ ਲਾਗੇ ਪਿੰਡ ਸਾਡੇ ਉਹਨਾਂ ਦਾ। ਅੱਛਾ, ਜਰਾ ਆਪਣੀ ਜਿਹੜੀ ਤੁਹਾਡੀ ਪਿੰਡ ਦੀ ਜ਼ਮੀਨ ਸੀ, ਹਾਂ, ਉਹਦੀ ਵੰਡ ਕਰੋ ਕਿ ਰੋਈ ਕੀ ਮੈਰਾ ਹੁੰਦੀ ਹੈ, ਜਿਸ ਤਰ੍ਹਾਂ ਮੁਖਤਲਿਫ ਚੋਈ ਐਸੇ ਨਾਂ ਹੁੰਦੇ ਨੇ? ਹਾਂ, ਚੋਈ ਵੀ ਹੁੰਦੀ ਹੈ, ਰੋਈ ਵੀ ਹੁੰਦੀ ਹੈ, ਇਸੇ ਤਰ੍ਹਾਂ ਹੀ। ਹਾਂ। ਕਿਹੜੀ ਜਗ੍ਹਾ ਤੁਹਾਡੇ ਪਿੰਡ ਦੀਆਂ ਮਸ਼ਹੂਰ ਜਿਹੜੀਆਂ ਨਾਂ ਲਵੋ? ਖਲ ਬਸੰਤਰ ਦੇ ਲਾਗੇ ਵੀ ਆ, ਦਰਿਆ ਦੇ ਲਾਗੇ। ਫਿਰ ਉੱਪਰ ਅੰਬਟਾਲੀ ਖਵਾਂਦੀ, ਉੱਥੇ ਵੀ ਆਏ ਨੇ,
ਇੱਕ ਪਿੰਡ ਹੋਰ ਆ ਇੱਥੇ ਗੰਨਾ ਆ ਪਿੰਡ ਆਖਦੇ ਉੱਥੇ ਦੇ ਠੀਕ ਹੈ। ਤੇ ਪਾਣੀ ਪੀਣ ਦਾ ਚਾਚੂ ਕੀ ਨਿਜ਼ਾਮ ਸੀ? ਪਾਣੀ ਨਿਉ ਪੀਂਦੇ ਤਲਾਅ ਦਾ ਵੀ ਪੀਂਦੇ ਰਹੇ ਤਲਾਅ ਹੁੰਦੇ ਰਹੇ ਤੇ ਖੂਹਾਂ ਦਾ ਪਾਣੀ ਪੀਂਦੇ ਆ ਆਪੋ ਖੂਹ ਦਾ ਵੀ ਪੀਂਦੇ ਰਹੇ ਨੇ, ਤਲਾਬ ਦਾ ਵੀ ਪੀਂਦੇ ਰਹੇ ਨੇ। ਆ ਤਲਾਅ ਦਾ ਘੱਟ ਪੀਂਦੇ ਤੇ ਖੂਹਾਂ ਦਾ ਪੀਂਦੇ ਆ। ਇੱਧਰ ਉੱਪਰ ਬੰਨ ਲਓ ਖਿਲਾ ਉਧਰ ਤਲਾਅ ਦਾ ਪੀਂਦੇ ਬਹੁਤਾ ਪੀਂਦੇ, ਉੱਧਰ ਖੂਹ ਜਾਂਦੀ। ਅੱਛਾ ਅੱਛਾ। ਹਾਂ ਤੇ ਪਿੰਡ ਵਿੱਚ ਮੇਲਾ ਵੀ ਕੋਈ ਹੁੰਦਾ ਸੀ? ਇਹ ਮੇਲਾ ਕੋਈ ਨਹੀਂ ਹੁੰਦਾ। ਆਲੇ ਦੁਆਲੇ ਕਿਸੇ ਪਿੰਡ 'ਚ ਹੁੰਦਾ ਸੀ? ਮੇਲਾ ਨਹੀਂ ਹੁੰਦਾ, ਛਿੰਝ ਹੁੰਦੀ ਸੀ। ਛਿੰਝ ਉਹੀ ਹੁੰਦੀ ਸੀ ਨਾ ਮੇਲਾ ਹੀ? ਹਾਂ ਮੇਲਾ ਉਹ ਆਪਣੇ ਪਿੰਡ 'ਚ ਹੁੰਦੀ ਸੀ? ਹਾਂ ਪਿੰਡ ਮੰਡੇਰੇ 'ਚ? ਮੰਡੇਰੇ। ਠੀਕ ਹੋ ਗਿਆ। ਅੱਛਾ, ਤੇ ਉਹਦੇ ਵਿੱਚ ਕੀ ਕੀ ਰੌਣਕਾਂ ਹੁੰਦੀਆਂ ਹਨ? ਮਸਲਨ ਕੋਈ ਕੌਡੀ ਹੁੰਦੀ ਸੀ? ਹਾਂ ਕੌਡੀ ਘੋਲ ਹੁੰਦੇ ਨੇ, ਕੌਡੀ ਹੁੰਦੀ। ਅੱਛਾ, ਘੋਲ ਵੀ ਹੁੰਦੇ ਹਨ? ਹਾਂ ਘੋਲ ਹੁੰਦੇ। ਕਿੰਨੇ ਦਿਨ ਰਹਿੰਦੀ ਸੀ? ਉਹ 2 ਦਿਨ 1 ਦਿਨ ਰਹਿੰਦੀ ਸੀ ਬਸ। ਮਾਲੀਆਂ ਹੁੰਦੀਆਂ ਰਹੀਆਂ ਕੱਪੜੇ ਦੀਆਂ ਟੰਗੀ ਦੀਆਂ ਇਸ ਤਰ੍ਹਾਂ ਤੇ ਬਾਸਾਂ ਬੰਜਾਂ ਪਰ ਤੇ ਫਿਰ ਵੱਡਾ ਘੋਲ ਨਿੱਕਾ ਘੋਲ ਬੜੇ ਹੋਣੇ। ਅੱਛਾ। ਹਾਂ ਘੋਲ ਹੋਣੇ। ਤੇ ਦੁਕਾਨਾਂ ਕਦੀ ਲੱਗਦੀ ਰਹੀਆਂ ਨੇ? ਦੁਕਾਨਾਂ ਇਹੋ ਹੀ ਕਿਸ ਤਰ੍ਹਾਂ ਇੱਥੇ ਲੱਗਦੀਆਂ ਨੇ, ਮਠਿਆਈ ਮਠੂਈ ਤੇ ਜਲੇਬੀਆਂ ਜਲੂਬੀਆਂ। ਠੀਕ ਹੈ। ਬੱਚਿਆਂ ਦੇ ਖਿਡੌਣੇ ਜਿਹੜੇ ਨੇ ਹੁੰਦੇ ਰਹੇ ਨੇ, ਉਹ ਕਿਸ ਕਿਸਮ ਦੇ ਹੁੰਦੇ ਰਹੇ ਨੇ ਉਸ ਟਾਈਮ? ਇਸੇ ਕਿਸਮ ਦੇ ਕਿਸੇ ਦੇ ਘੱਟ ਹੁੰਦੇ ਰਹੇ ਇਸ ਤਰ੍ਹਾਂ ਇੱਧਰ ਨਾ। ਹੁਣ ਤੇ ਮਸਲਾ ਹੈ ਨਾ ਕਿ ਉਹ ਪਲਾਸਟਿਕ ਦੀ ਬੜੀ ਵੈਰਾਈਟੀ ਆ ਗਈ ਹੈ। ਹਾਂ ਹੁਣ ਬਹੁਤ ਹਰ ਤਰ੍ਹਾਂ ਦੀ ਚੀਜ਼ ਪਹਿਲਾਂ ਘੱਟ ਸੀ। ਉਦੋਂ ਕਾਹਦੇ ਖਿਡੌਣੇ ਹੁੰਦੇ ਰਹੇ ਨੇ? ਹਾਂ ਖਿਡੌਣੇ ਨਜੋਗੇ ਹੁੰਦੇ ਬਜੂਨ ਵਾਲੇ ਲੱਕੜੀ ਦੇ। ਅੱਛਾ। ਹਾਂ ਉਹ ਹੁੰਦੇ ਨੇ ਬਜਾਨ। ਕਿੰਨੇ ਕੇ ਪੈਸੇ ਮਿਲ ਜਾਂਦੇ ਰਹੇ ਨੇ ਮੇਲੇ ਵਾਸਤੇ? ਮੇਲੇ ਵਾਸਤੇ ਹੁੰਦੇ ਨੇ 5-10 ਰੁਪਏ, 5 ਹੀ ਹੋਣ ਤੇ ਬੜੇ ਹੁੰਦੇ ਨੇ। ਆਹ ਚੀਜ਼ਾਂ ਹੁੰਦੀਆਂ ਨੇ ਹਰ ਇੱਕ ਚੀਜ਼। 5 ਰੁਪਏ ਤੇ ਬੜੀ ਵੱਡੀ ਰਕਮ ਸੀ। ਹਾਂ ਵੱਡੀ ਰਕਮ 5 ਰੁਪਏ ਵੱਡੀ। ਕਿਹੜੇ ਪੈਸੇ ਚੱਲਦੇ ਹਨ ਉਸ ਟਾਈਮ? ਇਹੋ ਦੂਸਰੇ ਚੱਲਦੇ ਰਹੇ ਫਿਰ। ਹਾਂ ਨਾ ਨਹੀਂ, ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਆਖਦੇ ਹਾਂ ਰੁਪਈਆ, ਹਾਂ ਉਦੋਂ ਰੁਪਈਆ ਹੀ ਹੁੰਦਾ ਰਿਹਾ ਨਾ ਪਹਿਲੇ, ਟਗਾ ਤੇ ਪੈਸੇ ਹੋਣੇ। ਇੱਕ ਪੈਸਾ ਹੋਣਾ, ਇੱਕ ਡਬਲ ਹੋਣਾ, ਇੱਕ ਮੋਰੀ ਵਾਲਾ ਪੈਸਾ ਹੋਇਆ, ਫਿਰ ਆਨਾ ਹੋਣਾ, ਇੱਕ 2 ਆਨੀ ਹੋਣੀ, 4 ਆਨੀ ਹੋਣੀ, 4 ਆਨੇ ਵੱਖਰੇ, 2 ਆਨੇ ਵੱਖਰੇ। ਠੀਕ ਹੈ। ਪਿੰਡ 'ਚ ਦੁਕਾਨ ਹੈ ਕਿਸੇ ਦੀ? ਪਿੰਡ ਵਿੱਚ ਦੁਕਾਨ ਹੈ ਨਹੀਂ, ਸਾਂਭੇ ਸਾਂਬਾ ਸੌਦਾ ਲੈ ਕੇ ਆਉਂਦੇ ਰਹੇ ਹੋ? ਹਾਂ ਸਾਂਬਾ ਲਾਗੇ। ਅੱਗ ਕਿਸ ਤਰ੍ਹਾਂ ਬਾਲਦੇ ਰਹੇ ਹੋ? ਅੱਗ ਡੱਬੀ ਲੈ ਕੇ ਨਾ ਤੇ ਸਵਾਹ ਇਕੱਠੀ ਕਰਕੇ ਨਾ ਤਵੇ ਪਰ ਤੇ ਇਸ ਤਰ੍ਹਾਂ ਦਰਾਟੀ ਲੈ ਕੇ ਨਾ ਦਰਾਟੀ ਉਹਦਾ ਚੰਜੋੜਾ ਮਾਰਨਾ ਤੇ ਉਹਦੇ ਪਰ ਇਕੱਠੀ ਹੋ ਜਾਂਦੀ ਜਾਂ ਡੱਬੀ ਮਿਲ ਜਾਂ ਡੱਬੀ ਨਾਲ। ਤੇ ਬੱਤੀਆਂ ਘੱਟ ਹੁੰਦੀਆਂ, ਦੀਵੇ ਹੁੰਦੇ ਨੇ ਮਿੱਟੀ। ਅੱਛਾ। ਹਾਂ ਦੀਵੇ ਹੁੰਦੇ ਰਹੇ ਨੇ? ਹਾਂ ਦੀਵੇ। ਤੇਲ ਕਾਹਦਾ ਪਾਉਂਦੇ ਰਹੇ ਵਿੱਚ? ਮਿੱਟੀ ਦਾ? ਹਾਂ ਮਿੱਟੀ ਤੇਲ ਮਿੱਟੀ ਦਾ ਤੇਲ ਮਿਲ ਜਾਂਦਾ ਸੀ ਉਸ ਟਾਈਮ? ਹਾਂ ਮਿੱਟੀ ਹਾਂ। ਪਹਿਲੇ ਸੁਣਿਆ ਕਿ ਬਜ਼ੁਰਗ ਦੱਸਦੇ ਨੇ ਕਿ ਦੇਸੀ ਤੇਲ ਜ਼ਿਆਦਾ ਇਸਤੇਮਾਲ ਕਰਦੇ ਰਹੇ ਨੇ। ਨਹੀਂ ਦੇਸੀ ਵੀ ਕਰਦੇ ਨੇ ਨਾ, ਬਹੁਤਾ ਮਿੱਟੀ ਦਾ ਹੀ ਕਰਦੇ ਨੇ। ਹਾਂ ਦੇਸੀ ਵੀ ਕਰ ਲੈਂਦੇ, ਦੇਸੀ ਵੀ ਪਾਉਂਦੇ, ਦੇਸੀ ਦੀਵੇ ਵੀ ਹੁੰਦੇ ਨੇ। ਦੇਸੀ ਨਾਲ ਮਿੱਟੀ ਦਾ ਬਹੁਤਾ ਹੁੰਦਾ। ਮਿੱਟੀ ਦਾ ਜ਼ਿਆਦਾ ਹੁੰਦਾ? ਹਾਂ ਠੀਕ ਹੈ। ਅੱਛਾ, ਤੇ ਸਾਨੂੰ ਦੱਸੋ ਜਰਾ ਕਿ ਪਿੰਡ ਦਾ ਜਿਹੜਾ ਲੰਬੜਦਾਰ ਸੀ ਉਹਦਾ ਨਾਂ ਕੀ? ਯਾਰ ਉਹਦਾ ਨਾਮ ਮੈਨੂੰ ਵੀ ਨਹੀਂ ਯਾਦ। ਨਹੀਂ ਯਾਦ ਆਇਆ? ਹਾਂ ਮੈਨੂੰ ਯਾਦ ਨਹੀਂ। ਕਿੰਨੀਆਂ ਮਸੀਤਾਂ ਹਨ ਪਿੰਡ 'ਚ? ਇੱਕੋ ਹੀ ਮਸੀਤ। ਇੱਕ ਹੀ ਮਸੀਤ? ਤੇ ਨਹੀਂ 1-2 ਸਾਰੇ ਹੋ ਗਏ, 1-2 ਲਾ ਲੈ, 2-3 ਲਾ। ਤੇ ਕੋਈ ਪੱਕਾ ਮਾਂ ਮਸਜਿਦ ਜਿਹੜਾ ਸੀ ਉਹਦਾ ਨਾਂ ਦੱਸੋ ਕਿ ਮੌਲਵੀ ਦਾ, ਮਲਵਾਣੇ ਦਾ? ਮਲਵਾਣੇ ਦਾ ਪਿਛਾ ਦਾ ਇੱਕ ਮਿੱਠੂ ਤੇ ਇੱਕ ਦਾ ਨਾਮ ਦੀਨਾ। ਠੀਕ ਹੋ ਗਿਆ। ਤੇ ਸਕੂਲ ਵੀ ਆਹੀ ਕੋ ਪਿੰਡ 'ਚ? ਸਕੂਲ ਨਹੀਂ। ਕਿੱਥੇ ਜਾਂਦੇ ਰਹੇ ਨੇ ਬੱਚੇ ਪੜ੍ਹਨ ਵਾਸਤੇ? ਸਾਂਬੇ ਜਾਂਦੇ ਨੇ। ਸਾਂਬੇ? ਹਾਂ ਸਾਂਬਾ ਸ਼ਹਿਰ। ਤੁਹਾਨੂੰ ਮਿਲਿਆ ਮੌਕਾ ਪੜ੍ਹਨ ਦਾ? ਆਹੋ ਸਾਨੂੰ ਵੀ ਜਾਂਦੇ ਰਹੇ, ਅਸੀਂ ਵੀ। ਕਿੰਨੀਆਂ ਜਮਾਤਾਂ ਪੜ੍ਹੀਆਂ ਸੀ? ਮੈਂ ਕੋਈ ਜਮਾਤ ਨਹੀਂ ਪੜ੍ਹੀ, ਜੇ ਛੱਡੇ ਉਂਝ ਗਏ ਆ ਉਹ ਸਕੂਲ? ਹਾਂ ਜਾਂਦੇ ਨੇ। ਤੇ ਕਿਸੇ ਮਾਸਟਰ ਸਾਹਿਬ ਦਾ ਨਾਂ ਦੱਸੋ? ਮਾਸਟਰ ਸਾਹਿਬ ਦਾ ਨਾਮ ਵੀ ਨਹੀਂ ਯਾਦ ਰਿਹਾ। ਜਿਹੜੇ ਨਾਲ ਜਮਾਤੀ ਹੈ ਉਹਨਾਂ ਦਾ ਕਿਸੇ ਦਾ ਨਾਂ ਦੱਸੋ? ਉਹਨਾਂ ਦਾ ਬਈ ਕੀ ਦੱਸਿਓ, ਨਾਮ ਯਾਦ ਨਹੀਂ ਯਾਦ ਨਾ? ਠੀਕ ਹੈ। ਤੇ ਜਦੋਂ ਤੁਸੀਂ ਉੱਥੋਂ ਇੱਧਰ ਆਏ ਹੋ, 10-12 ਸਾਲ ਤੁਹਾਡੀ ਉਮਰ ਹੈ ਸੀ? ਉਧਰ ਮੇਰੀ 15-16 ਸਾਲ ਜਵਾਨ ਹੁੰਦਾ ਮਾਸ਼ਾਅੱਲਾ ਬੰਦਾ ਹੈ। ਤੇ ਕਿੰਨੀ ਕੁ ਜ਼ਮੀਨ ਸੀ ਬਾਪੂ ਕੋਲ? ਬਾਪੂ ਕੋਲ ਜ਼ਮੀਨ ਹੈ ਕੋਈ 6-7 ਕਿੱਲੇ। 6-7 ਕਿੱਲੇ? ਹਾਂ। ਕਿੰਨੀਆਂ ਹੱਲਾਂ ਦੀ ਵਾਈ ਸੀ? 2 ਦੀ ਵੀ ਕਰ ਲੈਂਦੇ, ਊਠ ਰੱਖ ਲੈਂਦੇ ਨੇ, ਲਾ ਰੱਖਦੇ, ਬੱਕਰੀਆਂ ਰੱਖਦੇ ਨੇ, ਗਾਈਆਂ ਨਹੀਂ। ਨਹੀਂ ਪਹਿਲੀ ਨਹੀਂ ਬੰਦੇ? ਪੈਲੀ ਵੀ ਬੰਦੇ। ਊਠ ਨਾਲ? ਨਹੀਂ ਊਠ ਨਹੀਂ ਉਹ ਲੱਭਦੇ, ਪੈਲੀ ਢੱਗੇ ਨਾਲ ਬੰਦੇ। ਅੱਛਾ ਠੀਕ ਹੋ ਗਿਆ। ਤੇ ਉਧਰ ਕੋ ਤੁਸੀਂ ਨਾਲ ਹੱਲ ਨਹੀਂ ਚਲਾਉਂਦੇ ਰਹੇ ਅੱਬੂ ਨਾਲ ਆਪਣੇ ਨਾਲ? ਕੰਮ ਨਹੀਂ ਕਰਾਉਂਦੇ ਰਹੇ ਨਾਲ? ਹਾਰ ਵੀ ਬਹਾਉਂਦੇ ਰਹੇ, ਊਠ ਵੀ ਚਾਰੇ, ਬੱਕਰੀਆਂ ਵੀ ਚਾਰੀਆਂ।
डंगर भी जा रहे ਕਿਹੜੀ ਜਗ੍ਹਾ ਤੇ ਗਏ ਹੋ ਨਾਲ ਲਵੋ ਕਿਤੇ उधर अगे पीछे बसंतर चले जाना फिर उधर बटाली बार चले जाना उधर देखो दूए बार चले जाना ਅੱਛਾ ਸਾਂਬਾ ਜੰਮੂ ਨਹੀਂ ਦੇਖਿਆ जम्मू नहीं देखे सांबा देख ਸਾਂਬਾ ਦੇਖਿਆ हाँ हीरा नगर देखा ਹੀਰਾ नगर भी देखा हाँ कठुआ कठुआ नहीं देखा कठुआ में देखा कठुए पहाड़ हीरा नगर है वो भी देखा ਅੱਗੇ ਇੱਧਰ ਆ ਜਾਓ ਰਾਮਗढ़ रामगढ़ भी देखा इधर जम्मू वाले रात गया एक दो बार उठना नहीं है कि जम्मू नहीं देखी ਅੱਛਾ ਠੀਕ ਹੋ ਗਿਆ ਅੱਛਾ ਤੁਸੀਂ ਉੱਥੋਂ ਫਿਰ ਜਦੋਂ ਇੱਧਰ ਆਏ ਹੋ हाँ ਤੇ ਜ਼ਰਾ ਦੱਸੋ ਕਿ ਕੀ ਲੈ ਕੇ ਆਏ ਹੋ ਤੇ ਕੀ ਉੱਥੇ ਛੱਡ ਕੇ ਆ ਗਏ ਹੋ ਤੇ ਕਿਸ ਤਰ੍ਹਾਂ ਆਏ ਹੋ सब कोई बकरियां दोधरे आई हैं सब कोई मैया भी छड़े आए गाइयां छड़े आए सब कुछ छड़े कोई रात को आया कोई दिन को कोई नाल बंदा आया नगाया उन्हें बाल्टी तोड़ी फिर बाल्टी को पहला मगरों फिर बहुत दुनिया मार छड़ी मारी मारे ਬੜੀ ਫਿਰ ਘੱਟ ਵੱਡ ਹੋਈ हाँ कट बाल सामने भी बड़ी हुई बाहर भी बड़ी ਅੱਛਾ हाँ कट बाल बड़ी ਕਿੰਨੇ ਕੁ ਜੀ ਨੁਕਸਾਨ ਹੋਏ ਆਪਣੇ ਪਿੰਡ ਦੇ नहीं साढ़े खैर नाल एक बुढ़ा बंदा वो झाफू ओहदा नाम वो मैं मार छड़िया वो उसकी बच्ची एक पोतरी एक हो गई ਅੱਛਾ हाँ वो ਬਾਕੀ ਯਾਨੀ ਕਿ ਸਾਰੇ ਜੀ ਬਚ ਕੇ ਆ ਗਏ हाँ बस ਤੇ ਕਿੱਥੋਂ ਆ ਕੇ ਤੁਸੀਂ ਫਿਰ ਇੱਧਰ ਪਾਕਿਸਤਾਨ ਚ ਆਏ ਹੋ ਕਿਹੜਾ ਬਾਰਡਰ ਕਿੱਥੋਂ ਲੱਗ ਇਹਨੋਂ ये पिंड का बना है उसे पटलियों पहाड़ है पिंड वो टंडर ਟੰਡਰ हाँ वो टंडर ਟੰਡਰ हाँ टंडर ਉਹਦੇ ਪਰਲੇ ਪਾਸੇ ਕਿਹੜਾ ਪਿੰਡ ਹੈ ਇੰਡੀਆ ਦਾ ਜਿਹੜਾ ਰਿਆਸਤ ਦਾ वो पिंड जटा का पिंड है कंगवाड़ा जटा ਕੰਗਵਾੜਾ कंगवाड़ा ਕੰਗਵਾਲਾ हाँ कंगवाड़ा ਟੰਡਰ ਦੇ ਪਰਲੇ ਪਾਸੇ ਜਿਹੜਾ ਪਿੰਡ ਹੈ ਕੰਗਵਾਲਾ हाँ ਠੀਕ ਉਹਦੇ ਵਿੱਚ ਦੀ ਨਾ ਕੇ ਆਏ ਹੋ ਤੁਸੀਂ ਹੈਂ? हाँ ਠੀਕ ਹੈ ਤੇ ਇੱਧਰ ਆ ਕੇ ਫਿਰ ਕਿੱਥੇ ਡੇਰਾ ਲਾਇਆ ਤੇ ਕਿਸ ਇੱਥੇ ਤੱਕ ਪਹੁੰਚੇ फिर उसे बटाले लाया बटाले फिर भगोर लाया फिर इतने आए इतने प्यारी लाइन कराई ਠੀਕ ਹੈ ਇੱਧਰ ਆ ਕੇ ਫਿਰ किन्नी ਕੁ ਜ਼ਮੀਨ ਮਿਲੀ ਫਿਰ कोई 7.5 किलो 7.5 ਕਿੱਲੇ ਠੀਕ ਹੈ ਤੇ ਉਹ ਪੁਰਾਣਾ ਵਕਤ ਪਿੰਡ ਵਾਲਾ ਚੰਗਾ ਹੀ ਕਿਹਾ ਚੰਗਾ ਹੈ चलो फिर है तो वो चंगा हूँ ये भी चंगा ही है फिर कितने रहना ਸਹੀ ਹੈ हाँ ਕਿੱਥੇ ਸ਼ਾਦੀ ਹੋਈ ਤੁਹਾਡੀ ਫਿਰ इतने हुई ਇਸੇ ਪਿੰਡ ਜੀ हाँ मैं वो ही दूसरे भगोर है इस पिंड दूसरे भगोर बड़े भगोर ਵੱਡੇ ਭਗੋਲ ਤੁਹਾਡੀ ਸ਼ਾਦੀ ਹੋਈ ਹੈ हाँ ना ਕਿੰਨੀ ਕੁ ਬਰਾਤ ਗਈ ਸੀ ਕੋਈ ਯਾਦ ਹੈ बरात गए थे 40 रुपये 40 के बंदे। 40 रुपये ਪੈਦਲ ਹੀ ਗਏ ਸੀ ਨਾ हाँ पैदल ही ਤੇ ਦੂਲਾ ਜਿਹੜਾ ਸੀ ਉਹ ਵੀ ਪੈਦਲ ਹੀ हाँ ਤੁਸੀਂ ਵੀ ਪੈਦਲ ਹੀ ਗਏ ਹੋ हाँ ਅੱਛਾ ਤੇ ਉਹਨਾਂ ਕੀ ਖਿਲਾਇਆ ਸੀ ਸਹੁਰਿਆਂ ਨੇ ਕੋਈ ਯਾਦ ਹੈ हाँ ਸਹੁਰਿਆਂ ਨੇ ਕੀ ਖਿਲਾਇਆ ਸੀ ਕੋਈ ਯਾਦ ਹੈ आहो दाल है फिर खाते चावल दही शक्कर चावल ਦਹੀਂ ਸ਼ੱਕਰ ਚਾਵਲ ਹੈ हाँ हाँ पहले दही ਠੀਕ ਹੈ ਉਧਰੋਂ ਵੋਟੀ ਤੁਹਾਡੀ ਫਿਰ ਕਾਤੇ ਆਈ वो डोली चाहिए ਡੋਲੀ ਤੇ ਠੀਕ ਹੋ ਗਿਆ ਉਹ ਡੋਲੀ ਦਾ ਰਿਵਾਜ ਸੀ ਉਦੋਂ ਹੈ हाँ डोली का रिवाज है ਅੱਛਾ ਤੇ ਦੱਸੋ ਕਦੇ ਮੌਕਾ ਨਹੀਂ ਮਿਲਿਆ ਉਧਰੋਂ ਆਪਣੇ ਪਿੰਡ ਚੋਂ ਉਧਰ ਚੰਬਲਿਆਲ ਜਾਣ ਦਾ ਮੌਕਾ ਬਾਬਾ ਮੇਲਾ ਦੇਖਣ ਦਾ चमड़िया ਹਾਂ चमड़िया पहले गए एक दो दिन का मौका मिले गए ਬਾਅਦ ਚ ਨਹੀਂ ਫਿਰ ਗਏ ਠੀਕ ਹੈ ਤੇ ਕਿਹੜੇ ਪਿੰਡ ਨਾਨਕੇ ਹਨ ਤੁਹਾਡੇ नानके मेरे बन ਬੰਨ रियासत ਇਹ ਵੀ ਰਿਆਸਤ 'ਚ ਹੀ ਹੈ ਨਾ हाँ मेरे ਇਸ ਬੰਨ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ ਉਹਦੇ ਲਾਗੇ ਬੰਨ ਦੇ ਲਾਗੇ ਦਿਆਣੀ ਪਰਜਾਣੀ ਲੋਹਾਖੀ ਸੁਹਾਂਦਾ ਲੰਡੋਆ ਅੱਛਾ ਇਹ ਪਿੰਡ ਦੇ ਲਾਗੇ ਲਾਗੇ ਠੀਕ ਹੈ ਜੇ ਤੁਹਾਡਾ ਜਿਹੜਾ ਪੁਰਾਣਾ ਪਿੰਡ ਹੈ ਨਾ ਹਾਂ ਉਹ ਵੀ ਇਹ ਸਾਡੀ ਗੱਲਬਾਤ ਸੁਣ ਰਹੇ ਨੇ ਹਾਂ ਉਹ ਪਿੰਡ ਵਾਲਿਆਂ ਨੂੰ ਜਿਹੜੇ ਲੱਗ ਲੱਗੇ ਪਿੰਡ ਵਾਲੇ ਨੇ ਤੁਸੀਂ ਉਸ ਮਿੱਟੀ 'ਚ ਜਨਮ ਲਿਆ ਹਾਂ ਤੁਹਾਡਾ ਉਹ ਇੱਕ ਉਹਦੀ ਯਾਦ ਤੁਹਾਨੂੰ ਭੁੱਲ ਨਹੀਂ ਸਕਦੀ ਸਾਰੀ ਜ਼ਿੰਦਗੀ ਹਾਂ ਤੇ ਉਹਨਾਂ ਨੂੰ ਕੋਈ ਦੁਆਸਮ ਕਰਨੀ ਜੇ ਕਰ ਲਓ ਹੱਸਦੇ ਬਸਦੇ ਰਹਿਣ ਸਲਾਮ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਮਿਹਰਬਾਨੀ ਸ਼ੁਕਰੀਆ